ਪਰ ਸ਼ੌਂਕ ਦਾ ਮੁੱਲ ਕੋਈ ਨਹੀਂ ਆ। ਸੋ ਜਿੱਥੇ ਜਿੱਥੇ ਆਪਣੇ ਪੰਜਾਬੀ ਗਏ ਆ ਤਰ੍ਹਾਂ ਤਰ੍ਹਾਂ ਦੇ ਸ਼ੌਂਕ ਉਹਨਾਂ ਨੇ ਰੱਖੇ ਆ। ਪਿੱਛੇ ਜਿਹੜਾ ਐਡੇ ਤਗੜੀ ਚੀਜ਼ ਦੇਖਣ ਨੂੰ ਮਿਲ ਰਹੀ ਹੈ, ਦੱਸੋ ਇਹਦੇ ਬਾਰੇ ਕੀ ਆ, ਕਿਹੜਾ ਪਿਕਅਪ ਸੀਗਾ, ਕੀ ਮੋਡੀਫਾਈ ਕੀਤਾ ਇਹਦੇ 'ਚ? ਇਹ ਹੈ Chevy 2500 HD। ਕਿੰਨੇ ਕੁ ਲਾ ਚੁੱਕੇ ਇਸ ਦੇ ਉੱਤੇ ਐਕਸਟਰਾ? ਇਹ ਤਾਂ ਲੱਗ ਗਿਆ 220,000। 20 ਇੰਨੇ ਦਾ ਤਾਂ ਕਹਿੰਦੇ ਘਰ ਆ ਜਾਂਦਾ ਤੁਸੀਂ ਪਿੱਕੇ ਦੇ ਲਾ। ਕਸਟਮ ਕਰਨ ਨੂੰ ਕਿੰਨਾ ਟਾਈਮ ਲਾਇਆ ਹੈ? 2 ਸਾਲ ਲੱਗ ਜਦੋਂ ਹੁਣ ਤੁਸੀਂ ਅਜਿਹੇ ਥਾਵਾਂ ਤੇ ਜਾਂ ਕਿਤੇ ਫੰਕਸ਼ਨ ਵਗੈਰਾ ਤੇ ਜਾਂਦੇ ਹੋ, ਜਦੋਂ ਪਿੱਕੇ ਨੂੰ ਦੇਖਦੇ ਆ ਲੋਕ, ਤਾਂ ਫਿਰ ਕਿੱਦਾਂ ਦਾ ਤੁਹਾਨੂੰ ਰਿਐਕਸ਼ਨ ਮਿਲਦੇ ਆ ਤੇ ਰਿਐਕਸ਼ਨ ਤੋਂ ਕਿੱਦਾਂ ਦਾ ਤੁਹਾਨੂੰ ਲੱਗਦਾ? ਪੰਜਾਬੀ ਰੇਡੀਓ USA ਦੇ ਉੱਤੇ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਆਪਾਂ ਅਮਰੀਕਨ ਟਰੱਕਿੰਗ ਸ਼ੋਅ ਦੇ ਉੱਤੇ ਫਰੈਜ਼ਨੋ ਦੇ ਵਿੱਚ ਪਹੁੰਚੇ ਹੋਏ ਆ, ਜਿੱਥੇ ਵੰਨ ਸਵੰਨੇ ਸ਼ਿੰਗਾਰੇ ਹੋਏ ਟਰੱਕ ਵੀ ਆਪਾਂ ਦੇਖੇ ਆ। ਪਰ ਸ਼ੌਂਕ ਦਾ ਮੁੱਲ ਕੋਈ ਨਹੀਂ ਆ। ਸੋ ਜਿੱਥੇ ਜਿੱਥੇ ਆਪਣੇ ਪੰਜਾਬੀ ਗਏ ਆ ਤਰ੍ਹਾਂ ਤਰ੍ਹਾਂ ਦੇ ਸ਼ੌਂਕ ਉਹਨਾਂ ਨੇ ਰੱਖੇ। ਆਪਣੇ ਪਿੱਕੇ ਵੀ ਬਹੁਤ ਉਹਨਾਂ ਨੇ ਸ਼ਿੰਗਾਰ ਕੇ ਰੱਖੇ ਆ। ਆਓ ਅਜਿਹੇ ਹੀ ਇੱਕ ਪਿੱਕੇ ਦੇ ਓਨਰ ਨਵਨੀਤ ਦੇ ਨਾਲ ਗੱਲ ਕਰਦੇ। ਨਵਨੀਤ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸੋ ਨਵਨੀਤ, ਪਿੱਛੇ ਜਿਹੜਾ ਐਡੇ ਤਗੜੀ ਚੀਜ਼ ਦੇਖਣ ਨੂੰ ਮਿਲ ਰਹੀ ਹੈ, ਦੱਸੋ ਇਹਦੇ ਬਾਰੇ ਕੀ ਆ, ਕਿਹੜਾ ਪਿਕਅਪ ਸੀਗਾ, ਕੀ ਮੋਡੀਫਾਈ ਕੀਤਾ ਇਹਦੇ 'ਚ? ਇਹ ਹੈ Chevy 2500 HD ਡੀਜ਼ਲ ਮੋਟਰ ਤੇ ਸਭ ਕੁਝ ਕੀਤਾ। ਓਨੈਸਟਲੀ ਰਿਮ ਪਵਾਏ ਆ, ਵੱਡੇ 30 ਇੰਚ ਰਿਮ, ਸਾਰਾ ਗ੍ਰਿਲ, ਲਾਈਟਾਂ, ਬੰਪਰ, ਹੁੱਡ 12 ਇੰਚ। ਹਾਂਜੀ। ਸੋ ਕਿੰਨਾ ਟਾਈਮ ਲੱਗਾ ਇਸ ਪੂਰੇ ਨੂੰ ਕਰਨ ਦੇ ਵਿੱਚ? ਤੁਸੀਂ ਕਸਟਮ ਕਰਨ ਨੂੰ ਕਿੰਨਾ ਟਾਈਮ ਲਾਇਆ ਆ? 2 ਸਾਲ ਲੱਗ ਗਏ। 2 ਸਾਲ ਤੇ ਹਜੇ ਵੀ ਨਹੀਂ ਡਨ। ਅਜੇ ਵੀ ਡਨ ਨਹੀਂ ਆ? ਅਜੇ ਸਾਨੂੰ ਦੇਖ ਕੇ ਤਾਂ ਇਦਾਂ ਲੱਗਦਾ ਵੀ ਪੂਰਾ ਡਨ ਆ, ਪਰ ਤੁਸੀਂ ਕਹਿੰਦੇ ਵੀ ਅਜੇ ਡਨ ਆ। ਸੋ ਹੁਣ ਤੁਸੀਂ ਕੀ ਕਰਦੇ ਹੋ ਵੈਸੇ? ਆਪਣਾ ਕੰਮ ਕਾਜ ਕੀ ਆ? ਟਰੱਕ ਚਲਾਉਂਦੇ ਆ ਜੀ, ਓਨਰ ਆਪਰੇਟਰ। ਓਕੇ। ਸੋ ਇਨਸਪੀਰੇਸ਼ਨ ਕਿੱਥੋਂ ਮਿਲੀ ਇਹ ਵੀ ਇਦਾਂ ਦਾ ਪਿਕਅਪ ਬਣਾਉਣਾ ਆ? ਡਿਜ਼ਾਈਨ ਕਿੱਥੋਂ ਤੁਸੀਂ ਸੋਚਦੇ ਹੋ ਵੀ ਇਹ ਇਦਾਂ ਦਾ ਕਰਨਾ ਆ? ਆਪਾਂ ਜਦੋਂ ਟੈਕਸਿਸ ਜਾਂਦੇ ਆ, ਉੱਥੇ ਟੈਕਸਿਸ ਦੇ ਵਿੱਚ ਬਹੁਤ ਟਰੱਕ ਆ ਤੇ ਉੱਥੇ ਦੇਖ ਕੇ YouTube ਤੇ ਆਪਾਂ ਟਰੱਕ ਚਲਾਉਂਦੇ, YouTube ਦੇਖਦੇ ਰਹਿੰਦੇ ਆ ਤੇ ਆਈਡੀਆ ਮਿਲਦੀਆਂ ਰਹਿੰਦੀਆਂ ਤੇ ਫਿਰ ਸ਼ੌਂਕ ਪੂਰੇ ਕਰਨੇ ਆ ਬਾਅਦ 'ਚ। ਨਹੀਂ ਚਲੋ ਜੀ, ਦੇਖੋ ਸ਼ੌਂਕ ਦਾ ਮੁੱਲ ਕੋਈ ਨਹੀਂ, ਕਹਿੰਦੇ ਪੁੱਛਣਾ ਨਹੀਂ ਚਾਹੀਦਾ, ਪਰ ਫਿਰ ਵੀ ਹੁਣ ਤੱਕ ਕਿੰਨੇ ਕੁ ਲਾ ਚੁੱਕੇ ਇਸ ਦੇ ਉੱਤੇ ਐਕਸਟਰਾ? ਇਹ ਤਾਂ ਲੱਗ ਗਿਆ 220,000 ਕੁੱਲ ਮਿਲਾ ਕੇ ਟਰੱਕ ਦੀ ਕੀਮਤ ਪਾ ਕੇ ਸਭ ਕੁਝ। ਹਾਂਜੀ 220 ਇੰਨੇ ਦਾ ਤਾਂ ਕਹਿੰਦੇ ਘਰ ਆ ਜਾਂਦਾ ਤੁਸੀਂ ਪਿੱਕੇ ਦੇ ਲਾਤੇ ਆ। ਹਾਂ, ਮੇਰਾ ਘਰ ਹੀ ਆ। ਇਹ 'ਚ ਹੀ ਰਹਿੰਦੇ ਆ ਫਿਰ? ਸੋ ਇਹ ਸਿਰਫ ਸ਼ੌਂਕ ਨੂੰ ਹੀ ਰੱਖਿਆ ਆ ਜਾਂ ਉੱਦਾਂ ਵੀ ਕਿਤੇ ਚਲਾਉਂਦੇ ਹੋ? ਕੋਈ ਕੰਮ ਇਸ ਤੋਂ ਇਲਾਵਾ ਹੋਰ ਵੀ ਲੈਂਦੇ ਆ, ਗੇੜੀ ਗੂੜੀ ਮਾਰਨ ਤੋਂ ਇਲਾਵਾ? ਹਾਂ, ਬਸ ਜਦੋਂ ਸ਼ੋਅ ਹੁੰਦੀ ਆ ਉਦੋਂ ਕੱਢਦੇ ਆ, ਜਾਂ ਫੈਮਿਲੀ ਨਾਲ ਕਿਤੇ ਜਾਣਾ ਹੋਵੇ ਤੇ ਉਦੋਂ ਕੱਢ ਲੈਂਦੇ, ਨਹੀਂ ਤਾਂ ਬਸ ਘਰ ਹੀ ਪਾਰਕ ਰਹਿੰਦਾ। ਜਦੋਂ ਹੁਣ ਤੁਸੀਂ ਅਜਿਹੇ ਥਾਵਾਂ ਤੇ ਜਾਂ ਕਿਤੇ ਫੰਕਸ਼ਨ ਵਗੈਰਾ ਤੇ ਜਾਂਦੇ ਹੋ, ਜਦੋਂ ਪਿੱਕੇ ਨੂੰ ਦੇਖਦੇ ਆ ਲੋਕ, ਤਾਂ ਫਿਰ ਕਿੱਦਾਂ ਦਾ ਤੁਹਾਨੂੰ ਰਿਐਕਸ਼ਨ ਮਿਲਦੇ ਆ ਤੇ ਰਿਐਕਸ਼ਨ ਤੋਂ ਕਿੱਦਾਂ ਦਾ ਤੁਹਾਨੂੰ ਲੱਗਦਾ ਹੈ? ਰਿਐਕਸ਼ਨ ਫਿਰ ਵਧੀਆ ਹੁੰਦਾ, ਅਗਲੇ ਦੇਖਦੇ ਆ, ਅਪਰੀਸ਼ੀਏਟ ਕਰਦੇ ਆ ਬੰਦੇ ਨੇ ਕੀ ਬਣਾਇਆ। ਸਾਰੇ ਟਰੱਕ ਜਿਹੜੇ ਆਏ ਆ ਸਾਰੇ ਦੇ ਆਲ ਡਿਫਰੈਂਟ ਆਪਦੇ ਡਿਜ਼ਾਈਨ ਦੇ ਆ ਸਾਰਿਆਂ ਦਾ। ਇੱਕ ਟਰੱਕ ਸੇਮ ਨਹੀਂ ਇਹਦੇ ਵਰਗਾ, ਬਸ ਇਹ ਇੱਕ ਹੀ ਆ ਕੈਲੀਫੋਰਨੀਆ 'ਚ। ਓਕੇ। ਤੇ ਸੋ ਤੁਸੀਂ ਰਹਿੰਦੇ ਕਿੱਥੇ ਆ ਇੱਥੇ? ਫ੍ਰੈਜ਼ਨੋ ਕੈਲੀਫੋਰਨੀਆ। ਹਾਂਜੀ। ਸੋ ਫ੍ਰੈਜ਼ਨੋ 'ਚ ਇਹਦਾ ਮਤਲਬ ਹੋਰ ਵੀ ਤੁਹਾਡੇ ਵਰਗੇ ਬਹੁਤ ਮੁੰਡੇ ਆ ਜਿਨ੍ਹਾਂ ਨੇ ਇਦਾਂ ਦੇ ਟਰੱਕ ਜਿਹੜੇ ਆ ਪਿਕਅਪ ਟਰੱਕ ਬਣਾਏ ਹੋਏ ਆ? ਹੁਣ ਬਣਾਉਣ ਲੱਗੇ ਆ। ਪਹਿਲਾਂ ਤਾਂ ਆਪਣੇ ਬਿਗਰਿਗ ਬਣਾਉਂਦੇ ਰਹਿੰਦੇ ਆ, ਹੁਣ ਪਿੱਕੇ ਬਣਾਉਣ ਲੱਗ ਗਏ। ਹੁਣ ਕਈ ਤਾਂ ਮਰਸੀਡੀਆਂ ਚੱਕਦੇ ਆ ਤੇ ਸੋ ਸ਼ੌਂਕ ਆ ਜੀ। ਦੇਖੋ ਜਦੋਂ ਇਦਾਂ ਦੀਆਂ ਚੀਜ਼ਾਂ ਦੇਖਦੇ, ਇਦਾਂ ਦਾ ਕੰਮ ਕਰਨ ਨੂੰ ਜੀ ਕਰਦਾ ਆ। ਬਹੁਤ ਵਧੀਆ ਇਸ ਦੇ ਵਿੱਚ ਆ। ਸੋ ਲਾਈਟਾਂ ਵੰਨ ਸਵੰਨੀਆਂ ਮੈਂ ਦੇਖ ਰਿਹਾ ਸੀ, ਤੁਸੀਂ ਫੋਨ ਤੋਂ ਬਹੁਤ ਕੁਝ ਇਸ ਦੇ ਵਿੱਚ ਕੰਟਰੋਲ ਕਰ ਲੈਂਦੇ ਹੋ। ਕੀ ਚੀਜ਼ਾਂ ਕੰਟਰੋਲ ਹੋ ਜਾਂਦੀਆਂ ਆ? ਲਾਈਟਾਂ ਹੀ ਹੁੰਦੀਆਂ ਫੋਨ ਤੋਂ। ਹਾਂਜੀ, ਠੀਕ ਆ। ਚਲੋ ਥੈਂਕ ਯੂ ਵੈਰੀ ਮੱਚ। ਤੇ ਸਟੇ ਲੋਡਡ, ਹਰ ਇੱਕ ਤਰੀਕੇ ਨਾਲ ਲੋਡ ਰਹਿੰਦੇ ਆ ਫਿਰ? ਹਾਂਜੀ, ਸਾਰਾ। ਚਲੋ ਜੀ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਤੇ ਸਰੋਤਿਓ, ਇੱਥੇ ਹੁਣ ਆਪਾਂ ਇਜਾਜ਼ਤ ਲੈਂਦੇ ਆ। ਪਿਆਰ ਭਰੀ ਸਤਿ ਸ਼੍ਰੀ ਅਕਾਲ।